ਸਾਡੇ ਹਿਸਾਬ ਨਾਲ ਤਾਂ ਜੀ ਇਹ ਸਜ਼ਾ ਬਹੁਤ ਘੱਟ ਆ। 3 ਸਾਲ 8 ਮਹੀਨੇ ਕਿਸੇ ਦੇ ਪਰਿਵਾਰ ਦੇ 4 ਜੀ ਲੈ ਜਾਣੇ ਤਾਂ ਸਜ਼ਾ ਬਹੁਤ ਘੱਟ ਆ। ਉਸ ਹਿਸਾਬ ਨਾਲ ਵੀ ਸੋਚਦੇ ਹਾਂ ਵੀ ਇਸੇ ਕ੍ਰਾਈਮ ਦੀ ਸਜ਼ਾ ਜਿਹੜੀ ਆ ਉਹ ਹੋਰ ਸਟੇਟਾਂ ਦੇ ਵਿੱਚ ਬਹੁਤ ਜ਼ਿਆਦਾ ਆ। ਇਸ ਹਿਸਾਬ ਦੇ ਨਾਲ ਇਹਨੂੰ ਸਜ਼ਾ ਜਿਹੜੀ ਆ ਹੋਰ ਜ਼ਿਆਦਾ ਮਿਲਣੀ ਚਾਹੀਦੀ ਸੀ ਕਿ ਇੱਕ ਕ੍ਰਿਮੀਨਲ ਇੱਦਾਂ ਦੇ ਕ੍ਰਾਈਮ ਦੇ ਵਿੱਚ ਇਨਵੋਲਵ ਹੋ ਕੇ ਵੀ 22 ਮਹੀਨੇ ਦੇ ਵਿੱਚ ਬਾਹਰ ਆ ਜਾਏਗਾ, ਉਹ ਇਹਨਾਂ ਸੜਕਾਂ 'ਤੇ ਦੁਬਾਰਾ ਫਿਰ ਕ੍ਰਾਈਮ ਕਰੇਗਾ। ਰਿਕੁਐਸਟ ਹੈ ਕਿ ਕੈਲੀਫੋਰਨੀਆ ਨੂੰ ਸਟੇਟ ਨੂੰ ਚਾਹੀਦਾ ਹੈ ਕਿ ਆਪਣੇ ਜਿਹੜੇ ਲਾਜ਼ ਕ੍ਰਿਮੀਨਲ ਲਾਜ਼ ਹੈਗੇ ਆ ਉਹਨਾਂ ਨੂੰ ਥੋੜ੍ਹਾ ਹੋਰ ਸਟਰੋਂਗ ਕਰਨ ਤਾਂ ਜੋ ਕ੍ਰਿਮੀਨਲਸ ਜਿਹੜੇ ਆ ਉਹ ਕਮਿਊਨਿਟੀ 'ਚ ਬਾਹਰ ਇਸ ਤਰ੍ਹਾਂ ਨਾ ਘੁੰਮਣ ਇਸ ਤਰ੍ਹਾਂ ਦਾ ਕ੍ਰਾਈਮ ਕਰਕੇ। ਇਹ ਜ਼ਖਮ ਤਾਂ ਸਾਡੇ ਮਰਨ ਨਾਲ ਹੀ ਮੁੱਕਣੇ ਆ, ਪਰ ਸਾਨੂੰ ਇਹ ਜਿਹੜੇ ਦੁੱਖ ਫਿਰ ਹੋਰ ਬਹੁਤ ਗਾਂਹ ਤੋਂ ਗਾਂਹ ਤੰਗ ਕਰਦੇ ਆ। ਜਿੱਦਾਂ ਮੈਰਿਜ ਐਨਵਰਸਰੀਆਂ ਆ ਜਾਂਦੀਆਂ ਆ, ਬੱਚਿਆਂ ਦੇ ਬਰਥਡੇ ਆ ਜਾਂਦੇ ਆ। It's a 497 plus 496 conduct for a total of 993 days credits. You will have a restitution fine the amount of $900. ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ। ਅੱਜ ਮੈਂ ਮਰਸਡ ਸੁਪੀਰੀਅਰ ਕੋਰਟ ਦੇ ਬਾਹਰ ਖੜਾ ਆ। 14 ਫਰਵਰੀ ਦਾ ਇਹ ਦਿਨ, ਵਕਤ 10 ਵਜੇ ਦਾ ਸੀਗਾ ਜਦ ਕੋਰਟ ਦੇ ਵਿੱਚ ਅਲਬਰਟੋ ਸਲਗਾਡੋ ਦੀ ਹੀਅਰਿੰਗ, ਉਹਦੀ ਸੈਂਟੈਂਸਿੰਗ, ਉਸ ਨੂੰ ਸਜ਼ਾ ਸੁਣਾਈ ਜਾਣੀ ਸੀ। ਆਪਣੇ ਸੁਣਨ ਵਾਲੇ ਦੇਖਣ ਵਾਲਿਆਂ ਨੂੰ ਦੱਸਦੇ ਜਾਈਏ, ਅਲਬਰਟੋ ਸਲਗਾਡੋ ਉਹ ਬੰਦਾ ਆ ਜਿਹੜਾ ਢੇਰੀ ਪਰਿਵਾਰ ਅਕਤੂਬਰ 2022 ਦੇ ਵਿੱਚ ਜਿਸ ਪਰਿਵਾਰ ਨੂੰ ਮਾਰ ਦਿੱਤਾ ਗਿਆ ਸੀ, ਕਤਲ ਕਰ ਦਿੱਤਾ ਗਿਆ ਸੀ ਬੇਰਹਿਮੀ ਦੇ ਨਾਲ, ਜਿਸ ਦੇ ਵਿੱਚ 8 ਮਹੀਨਿਆਂ ਦੀ ਅਰੂਹੀ ਧੇਰੀ ਨਾਂ ਦੀ ਇੱਕ ਛੋਟੀ ਜਿਹੀ ਬੱਚੀ ਸੀ, ਉਸ ਦਾ ਜਿਹੜਾ ਮੁੱਖ ਦੋਸ਼ੀ ਮੰਨਿਆ ਜਾਂਦਾ ਆ ਹਸੂਸ ਸਲਗਾਡੋ, ਇਹ ਉਸ ਦਾ ਭਰਾ ਆ। ਇਸ ਦੇ ਉੱਤੇ 3 ਵੱਖ-ਵੱਖ ਚਾਰਜਸ ਜਿਹੜੇ ਆ, 3 ਕਾਊਂਟ ਜਿਹੜੇ ਉਹ ਲੱਗੇ ਸੀ। ਉਹ 3 ਕਾਊਂਟਸ ਦੀ ਅੱਜ ਇਸ ਨੂੰ ਸਜ਼ਾ ਸੁਣਾਈ ਜਾਣੀ ਸੀ। ਤਕਰੀਬਨ 9:30 ਵਜੇ ਪੰਜਾਬੀ ਰੇਡੀਓ USA ਦੀ ਟੀਮ, ਮੈਂ ਤੇ ਮੇਰੇ ਨਾਲ ਜੀਤ ਸਿੰਘ, ਉਹ ਪਹੁੰਚ ਕੇ ਅੰਦਰ ਅਸੀਂ ਜਾ ਕੇ ਕੋਰਟ ਰੂਮ ਦੇ ਵਿੱਚ, ਕੋਰਟ ਰੂਮ ਨੰਬਰ 1 ਉੱਥੇ ਇੰਤਜ਼ਾਰ ਕਰ ਰਹੇ ਹਾਂ, ਜਿੱਥੇ ਅਮਰੀਕਨ ਮੀਡੀਆ ਉਹ ਵੀ ਪਹੁੰਚਿਆ ਹੋਇਆ ਸੀ। ਇੰਤਜ਼ਾਰ ਕਰ ਰਹੇ ਸੀ ਜੱਜ ਦਾ। ਜੱਜ ਜਦੋਂ ਆਉਣਗੇ ਤੇ ਆ ਕੇ ਆਪਣਾ ਆ ਉਹ ਫੈਸਲਾ ਸੁਣਾਉਣਗੇ। ਫੈਸਲਾ ਸੁਣਾਉਣ ਤੋਂ ਪਹਿਲਾਂ ਉਹਨਾਂ ਨੇ 10 ਵਜੇ ਜਦ ਕੋਰਟ ਰੂਮ ਲੱਗਾ, ਉਸ ਤੋਂ ਬਾਅਦ ਦੇ ਵਿੱਚ ਇੰਪੈਕਟ ਸਟੇਟਮੈਂਟ ਯਾਨੀ ਕਿ ਪੀੜਤ ਧਿਰ ਵੱਲੋਂ, ਪੀੜਤ ਪਰਿਵਾਰ ਵੱਲੋਂ ਇੱਕ ਸਟੇਟਮੈਂਟ, ਕੀ ਇਮੋਸ਼ਨਲੀ ਕੀ ਇੰਨੇ ਚਿਰ ਦੇ ਵਿੱਚ ਉਹਨਾਂ ਨੇ ਫੀਲ ਕੀਤਾ, ਉਸ ਦੇ ਬਾਰੇ ਸਾਰਾ ਕੁਝ ਦੱਸਿਆ। ਐਗਜ਼ੈਕਟਲੀ 10 ਵਜੇ ਜੱਜ ਐਸ਼ ਜਿਹੜੇ ਆ ਉਹ ਇੱਥੇ ਪਹੁੰਚ ਗਏ ਤੇ ਉਹਨਾਂ ਨੇ ਆ ਕੇ ਕਾਰਵਾਈ ਜਿਹੜੀ ਉਹ ਸ਼ੁਰੂ ਕੀਤੀ। ਉਸ ਦਾ ਵਕੀਲ ਜੌਨਸਨ ਸੀ, ਇੱਧਰੋਂ ਜਿਹੜੇ ਸਿਲਵੇਰਾ ਡਿਸਟ੍ਰਿਕਟ ਅਟਰਨੀ ਮਰਸੈਡ ਕਾਊਂਟੀ ਦੇ, ਉਹ ਇਹ ਪਰਿਵਾਰ ਦੇ ਵੱਲੋਂ ਪੈਰਵਾਈ ਕਰ ਰਹੇ ਸੀ। ਸ਼ੁਰੂਆਤ ਹੋਣ ਤੋਂ ਬਾਅਦ ਦੇ ਵਿੱਚ ਜਿਹੜੇ 2 ਭਰਾ ਜਿਨ੍ਹਾਂ ਦਾ ਕਤਲ ਕੀਤਾ ਸੀਗਾ, ਉਹਨਾਂ ਦੀ ਜਿਹੜੀ ਭੈਣ, ਇੱਕੋ ਇੱਕ ਰਹਿ ਗਈ ਜਿਹੜੀ ਭੈਣ 3 ਭੈਣ ਭਾਈਆਂ ਦੇ ਵਿੱਚੋਂ, ਉਸ ਨੇ ਆਪਣੀ ਇੰਪੈਕਟ ਸਟੇਟਮੈਂਟ ਜਿਹੜੀ ਉਹ ਸੁਣਾਈ। ਉਸਨੇ ਦੱਸਿਆ ਵੀ ਕਿਸ ਤਰੀਕੇ ਦੇ ਨਾਲ ਪੂਰਾ ਪਰਿਵਾਰ ਖੇਰੂ ਹੋਇਆ ਪਿਆ ਆ, ਪੂਰਾ ਪਰਿਵਾਰ ਇਸ ਟਾਈਮ ਟੁੱਟਾ ਪਿਆ ਆ ਇਮੋਸ਼ਨਲੀ। ਕਹਿੰਦੇ ਵੀ ਮੈਂ ਈਸਟ ਕੋਸਟ ਵਾਲੇ ਪਾਸੇ ਰਹਿੰਦੀ ਸੀ, ਮਾਪੇ ਹੁਣ ਇੱਥੇ ਆ, ਉਹ ਪਰਿਵਾਰ ਨੂੰ ਸਾਂਭਣ ਦੇ ਲਈ ਸਾਰਾ ਕੁਝ ਜਿਹੜਾ ਪੱਟ ਪਟਾ ਕੇ ਇੱਥੇ ਆਉਣਾ ਪਿਆ। ਅਮਨਦੀਪ ਜਿਸ ਦੇ 2 ਬੱਚੇ ਸੀ, ਉਹਨਾਂ ਦੀ ਵਾਈਫ, ਉਹ ਵੀ ਇੱਥੇ ਆਏ ਸੀ। ਉਹਨਾਂ ਦਾ ਜਿਹੜਾ ਕਜ਼ਨ ਆ ਸੁਖਦੀਪ, ਉਹਨਾਂ ਦਾ ਜਿਹੜਾ ਫਾਦਰ ਆ, ਉਸ ਤੋਂ ਇਲਾਵਾ ਉਹਨਾਂ ਦੀ ਭੈਣ ਜਿਹੜੀ ਨਵਦੀਪ, ਉਹਨਾਂ ਦਾ ਘਰ ਵਾਲਾ, ਉਹ ਸਾਰੇ ਜਾਣੇ ਮੌਜੂਦ ਸੀ। ਬਹੁਤ ਸਾਰੇ ਜਿਹੜੇ ਹੋਰ ਫਰੈਂਡਸ ਵੀ ਆ ਉਹ ਆਏ ਸੀ, ਇੰਤਜ਼ਾਰ ਕਰ ਰਹੇ ਸੀ ਵੀ ਅੱਜ ਇਨਸਾਫ ਜਿਹੜਾ ਉਹ ਮਿਲੇਗਾ। ਇਨਸਾਫ ਦੀ ਗੱਲ ਕਰਦੇ ਜਾਈਏ ਤਾਂ ਆਪਣੇ ਸਰੋਤਿਆਂ ਦਰਸ਼ਕਾਂ ਨੂੰ ਦੱਸਦੇ ਜਾਂਦੇ ਆ, ਇਸ ਨੂੰ 3 ਕਾਊਂਟਸ ਦੇ ਵਿੱਚ ਵੱਖ-ਵੱਖ ਜਿਹੜੀ ਉਹ ਸਜ਼ਾ ਸੁਣਾਈ ਗਈ ਆ। ਅਲਬਰਟ ਸਲਗਾਡੋ ਨੂੰ, ਜਿਸ ਦੇ ਉੱਤੇ ਇਹ ਦੋਸ਼ ਸੀਗਾ ਵੀ ਇਸ ਨੇ ਇੱਕ ਤਾਂ ਪਹਿਲਾਂ ਆ ਕੇ ਆਪਣੇ ਭਰਾ ਦੀ ਮਦਦ ਕੀਤੀ, ਫੈਂਸਿੰਗ ਵਗੈਰਾ ਕੱਟ ਕਰਕੇ ਅੰਦਰ ਆਉਣ ਦੇ ਲਈ ਉਹਨੇ ਥਾਂ ਬਣਾਈ, ਬਾਅਦ ਦੇ ਵਿੱਚ ਕਿਡਨੈਪਿੰਗ 'ਚ ਮਦਦ ਕੀਤੀ ਤੇ ਕਿਡਨੈਪਿੰਗ ਤੋਂ ਬਾਅਦ ਦੇ ਵਿੱਚ ਜਿਹੜਾ ਐਵੀਡੈਂਸ ਸੀਗਾ, ਸਬੂਤ ਆ, ਉਹ ਮਿਟਾਉਣ ਦੀ ਜਿਹੜੀ ਉਹਨੇ ਮਦਦ ਕੀਤੀ, ਜਿਸ ਦੇ ਵਿੱਚ ਪੀੜਤਾਂ ਦਾ ਟਰੱਕ ਚੋਰੀ ਕਰਕੇ ਉੱਥੋਂ ਲੈ ਕੇ ਜਾਣਾ, ਬਾਅਦ ਦੇ ਵਿੱਚ ਹਸੂਸ ਦਾ ਟਰੱਕ ਲੈ ਕੇ ਆਉਣਾ, ਇਹ ਉਹਨਾਂ ਨੂੰ ਛੱਡ ਕੇ ਆਉਣਾ, ਫਿਰ ਬਾਅਦ ਦੇ ਵਿੱਚ ਅੱਗ ਲਾ ਦੇਣੀ, ਆਰਸਨ ਲਾ ਦੇਣੀ।
ਕੈਲੀਫੋਰਨੀਆ ਕਾਨੂੰਨ ਦੇ ਮੁਤਾਬਕ ਇਹਨਾਂ ਦੀਆਂ ਵੱਖ-ਵੱਖ ਸਜ਼ਾਵਾਂ ਆ। ਪਹਿਲੇ ਕਾਊਂਟ ਦੇ ਵਿੱਚ ਇਸ ਨੂੰ 3 ਸਾਲ ਦੀ ਜਿਹੜੀ ਆ ਉਹ ਸਜ਼ਾ ਸੁਣਾਈ ਗਈ। ਉਹ ਮੈਕਸੀਮਮ ਸੈਂਟੈਂਸ ਸੀਗੀ ਜਿਹੜੀ ਉਸ ਕਾਨੂੰਨ ਦੇ ਮੁਤਾਬਕ ਉਸ ਨੂੰ ਦਿੱਤੀ ਜਾ ਸਕਦੀ ਆ। ਦੂਜੀ ਕੇਸ ਦੇ ਵਿੱਚ, ਦੂਜੇ ਕਾਊਂਟ ਦੇ ਵਿੱਚ ਇਸ ਨੂੰ 1/3 ਮੈਕਸੀਮਮ ਤੋਂ ਮਹਿਜ 8 ਮਹੀਨੇ ਦੀ ਜਿਹੜੀ ਆ ਉਹ ਸਜ਼ਾ ਸੁਣਾਈ ਗਈ। ਇੱਕ ਹੋਰ ਤੀਸਰੇ ਜਿਹੜਾ ਕਾਊਂਟ ਸੀਗਾ ਉਸ ਵਿੱਚ ਵੀ ਇਸ ਨੂੰ 3 ਸਾਲ ਦੀ ਸਜ਼ਾ ਸੁਣਾਈ ਗਈ। ਪਰ ਕੈਲੀਫੋਰਨੀਆ ਦਾ ਕਾਨੂੰਨ ਕਹਿੰਦਾ ਵੀ ਉਹ ਜਿਹੜੀਆਂ ਦੋਨੋਂ 3 ਸਾਲ ਦੀਆਂ ਸਜ਼ਾਵਾਂ ਆ ਉਹ ਇਕੱਠੀਆਂ ਹੀ ਚੱਲਣਗੀਆਂ, ਇੱਕ ਤੋਂ ਬਾਅਦ ਇੱਕ ਨਹੀਂ ਹੋਊਗੀ। ਪਰ ਜਿਹੜੀ 8 ਮਹੀਨੇ ਵਾਲੀ ਆ ਉਹ ਉਸ 3 ਸਾਲਾਂ ਤੋਂ ਬਾਅਦ ਦੇ ਵਿੱਚ ਜਿਹੜੀ ਉਸ ਨੂੰ ਨਾਲ ਪੂਰੀ ਕਰਨੀ ਆ। ਸੋ ਕੁੱਲ ਮਿਲਾ ਕੇ ਜੱਜ ਐਸ਼ ਨੇ ਕਿਹਾ ਵੀ ਇਸ ਨੂੰ 3 ਸਾਲ ਤੇ 8 ਮਹੀਨੇ ਦੀ ਸਜ਼ਾ ਸੁਣਾਈ ਜਾਊਗੀ। ਤੇ ਇਸ ਦੇ ਨਾਲ ਜਿੰਨਾ ਸਮਾਂ ਉਸਨੇ ਆਲਰੇਡੀ ਜੇਲ੍ਹ ਦੇ ਵਿੱਚ ਕੱਟ ਕੇ ਜੋ ਵੀ ਉਹਦੇ ਕ੍ਰੈਡਿਟ ਬਣੇ ਆ ਉਸ ਦੇ ਵਿੱਚੋਂ ਕੱਟ ਕਰ ਦਿੱਤੇ ਜਾਣਗੇ। ਓਵਰਆਲ ਮਹਿਜ ਅੱਧਾ ਸਮਾਂ, 3 ਸਾਲ 8 ਮਹੀਨਿਆਂ ਦਾ ਮਹਿਜ ਅੱਧਾ ਸਮਾਂ, ਯਾਨੀ ਕਿ 22 ਮਹੀਨੇ ਦੀ ਮਹਿਜ ਸਜ਼ਾ ਹੋਈ। ਅਲਬਰਟੋ ਸਲਗਾਡੋ ਨੂੰ 22 ਮਹੀਨਿਆਂ ਬਾਅਦ ਉਹ ਬੰਦਾ ਫੇਰ ਇੱਥੇ ਸੜਕਾਂ ਦੇ ਉੱਤੇ ਬਾਹਰ ਹੋਊਗਾ। ਅਣਹੋਣੀ ਤਾਂ ਉਦੋਂ ਹੋਈ ਜਦ ਅਲਬਰਟੋ ਸਲਗਾਡੋ ਨੂੰ ਜੱਜ ਨੇ ਪੁੱਛਿਆ ਵੀ ਕੀ ਤੂੰ ਵੀ ਕੋਈ ਸਟੇਟਮੈਂਟ ਦੇਣਾ ਚਾਹੁੰਦਾ ਹੈ। ਉਸਨੇ ਸਟੇਟਮੈਂਟ ਦਿੱਤੀ, ਮਾਫੀ ਉਸਨੇ ਮੰਗੀ ਤੇ ਕਹਿੰਦਾ ਵੀ ਮੈਨੂੰ ਪਤਾ ਹੈ ਵੀ ਇਹ ਉਹ ਜੋ ਪਰਿਵਾਰ ਦੇ ਨਾਲ ਹੋਇਆ ਉਹ ਮਾੜਾ ਹੋਇਆ, ਪਰ ਅਣਹੋਣੀ ਇਹ ਕੀਤੀ ਵੀ ਜਿਹੜੇ ਪੀੜਤ ਪਰਿਵਾਰ ਸੀ ਉਹਨਾਂ ਮੂਹਰੇ ਖੜ ਕੇ ਕਹਿੰਦਾ ਵੀ ਮੈਂ ਪੀੜਤ ਹਾਂ। ਕਹਿੰਦਾ ਵੀ ਮੀਡੀਆ ਦੇ ਵਿੱਚ ਨਾ ਆ ਕੇ, ਮੇਰੀ ਫੋਟੋ ਆ ਕੇ ਜਿਸ ਤਰੀਕੇ ਦੇ ਨਾਲ ਮੈਨੂੰ ਸ਼ੈਰਿਫ ਡਿਪਾਰਟਮੈਂਟ ਨੇ ਜਿਹੜਾ ਉਹ ਮੂਹਰੇ ਕੀਤਾ ਆ, ਮੇਰਾ ਤੇ ਮੇਰੇ ਪਰਿਵਾਰ ਤਬਾਹ ਜਿਹੜਾ ਹੋ ਗਿਆ ਆ, ਉਹ ਕਹਿੰਦਾ ਵੀ ਮੇਰੇ ਨਾਲ ਧੱਕਾ ਹੋ ਗਿਆ। ਉਹ ਕਹਿੰਦਾ ਵੀ ਕੰਮ ਤਾਂ ਹਸੂਸ ਸਲਗਾਡੋ ਨੇ ਕੀਤਾ, ਮੇਰਾ ਕੋਈ ਉਸ ਦੇ ਵਿੱਚ ਹੱਥ ਨਹੀਂ ਸੀਗਾ, ਪਰ ਸਬੂਤ ਉਹ ਕੁਝ ਹੋਰ ਦੱਸ ਰਹੇ ਸੀ ਵੀ ਇਹਨੇ ਪੂਰੀ ਮਦਦ ਕੀਤੀ। ਤੇ ਉੱਥੇ ਆ ਕੇ ਆਪਣੇ ਆਪ ਨੂੰ ਪੀੜਤ ਜਿਹੜਾ ਆ ਉਹ ਸਾਬਤ ਕਰਨ ਦੀ ਉਹਨੇ ਕੋਸ਼ਿਸ਼ ਕੀਤੀ। ਇਸ ਚੀਜ਼ ਦਾ ਨੋਟਿਸ ਲਿਆ ਜਿਹੜੇ ਜੱਜ ਐਸ਼ ਸੀਗੇ, ਉਹਨਾਂ ਨੇ ਨੋਟਿਸ ਲਿਆ ਇਸ ਚੀਜ਼ ਦਾ। ਉਹ ਕਹਿੰਦੇ ਵੀ ਤੇਰੀ ਸਟੇਟਮੈਂਟ ਦੇ ਵਿੱਚ ਬਿਲਕੁਲ ਵੀ ਪਛਤਾਵਾ ਨਹੀਂ ਸੀ। ਲੈਕ ਆਫ ਰਿਮੋਰਸ ਹੋਣ ਕਰਕੇ ਜਿਹੜੀ ਪ੍ਰੋਬੇਸ਼ਨ ਇਹਨੂੰ ਦਿੱਤੀ ਜਾਣੀ ਸੀ ਉਹ ਪ੍ਰੋਬੇਸ਼ਨ ਇਸ ਨੂੰ ਡਿਨਾਈ ਕਰ ਦਿੱਤੀ। ਕੋਈ ਵੀ ਇਸ ਨੂੰ ਪ੍ਰੋਬੇਸ਼ਨ ਨਹੀਂ ਮਿਲੂਗੀ। ਹੁਣ ਡਿਪਾਰਟਮੈਂਟ ਆਫ ਕਰੈਕਸ਼ਨਸ ਵਾਲਿਆਂ ਦੇ ਕੋਲ ਉਸ ਨੂੰ ਲਿਜਾਇਆ ਗਿਆ ਆ। ਰਹਿੰਦੀ ਤਕਰੀਬਨ 22 ਮਹੀਨੇ ਦੀ ਸਜ਼ਾ ਆ ਉਹ ਉੱਥੇ ਕੱਟੇਗਾ। ਉਹਦੇ ਵਿੱਚ ਵੀ ਯੂ ਨੈਵਰ ਨੋ ਵੀ ਚੰਗਾ ਬਿਹੇਵੀਅਰ ਇਹ ਉਹ ਕਰਕੇ ਕਿਤੇ ਉਸ ਤੋਂ ਵੀ ਪਹਿਲਾਂ ਜਿਹੜਾ ਉਹ ਬਾਹਰ ਨਾ ਆ ਜਾਵੇ। ਪੀੜਤ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਆ, ਉਹ ਤੁਸੀਂ ਇਸੇ ਹੀ ਰਿਪੋਰਟ ਦੇ ਵਿੱਚ ਅਗਲੇ ਹਿੱਸੇ 'ਚ ਜਿਹੜੀ ਉਹ ਸੁਣੋਗੇ। ਕੀ ਕੁਛ ਉਹਨਾਂ ਨੇ ਕਿਹਾ, ਮੁੱਢਲੇ ਤੌਰ ਦੇ ਉੱਤੇ ਉਹਨਾਂ ਨੇ ਇਹੀ ਗੱਲ ਆਖੀ ਵੀ ਅਸੀਂ ਰਿਸਪੈਕਟ ਕਰਦੇ ਹਾਂ ਵੀ ਸਜ਼ਾ ਮਿਲੀ ਆ, ਪਰ ਕਿਤੇ ਨਾ ਕਿਤੇ ਉਹ ਨਾਖੁਸ਼ ਸੀਗੇ ਵੀ ਬਹੁਤ ਘੱਟ ਆ। ਕੈਲੀਫੋਰਨੀਆ ਦੇ ਲਾ ਮੇਕਰਸ ਨੂੰ ਉਹਨਾਂ ਨੇ ਗੁਹਾਰ ਲਾਈ ਵੀ ਭਾਈ ਐਡੇ ਵੱਡੇ ਐਡੇ ਘਿਨਾਉਣੇ ਕਾਂਡਾਂ ਦੀ, ਐਡੇ ਵੱਡੇ ਕ੍ਰਿਮੀਨਲਸ ਦੀ ਇੰਨੀ ਛੋਟੀ ਸਜ਼ਾ ਜਿਹੜੀ ਉਹ ਨਹੀਂ ਹੋਣੀ ਚਾਹੀਦੀ, ਹੋਰ ਵੀ ਸਖਤ ਸਜ਼ਾ ਹੋਣੀ ਚਾਹੀਦੀ ਆ। ਹਸੂਸ ਸਲਗਾਡੋ ਦੇ ਮਾਮਲੇ ਦੇ ਵਿੱਚ ਪਰਿਵਾਰ ਇਕਸੁਰ ਸੀ, ਇਕਜੁੱਟ ਸੀ ਵੀ ਉਸ ਨੂੰ ਮੌਤ ਦੀ ਸਜ਼ਾ, ਡੈਥ ਪੈਨਲਟੀ ਜਿਹੜੀ ਆ ਉਹ ਦਿੱਤੀ ਜਾਵੇ। ਜਦ ਸਜ਼ਾ ਸੁਣਾ ਦਿੱਤੀ ਗਈ ਤਾਂ ਜਿਹੜੇ ਡਿਸਟ੍ਰਿਕਟ ਅਟਰਨੀ ਸਿਲਵੇਰ ਆਇਆ ਉਹਨਾਂ ਦੇ ਨਾਲ ਵੀ ਜਦੋਂ ਆਪਾਂ ਗੱਲ ਕੀਤੀ ਤਾਂ ਉਹਨਾਂ ਨੇ ਇਹੀ ਗੱਲ ਆਖੀ ਵੀ ਉਹ ਵੀ ਹਸੂਸ ਸਲਗਾਡੋ ਦੇ ਕੇਸ ਦੇ ਵਿੱਚ ਮੌਤ ਦੀ ਸਜ਼ਾ ਨੂੰ ਗੱਲ ਕਰ ਰਹੇ ਆ। ਸੋ ਉਹਦਾ ਟਰਾਇਲ ਵੀ ਜਿਹੜਾ ਉਹ ਹੋਊਗਾ। ਹੁਣ ਜਦੋਂ ਟਰਾਇਲ ਹੋਣਾ ਆ ਉਦੋਂ ਬਹੁਤ ਸਾਰੀਆਂ ਪਰਤਾਂ ਇਸ ਕੇਸ ਦੇ ਵਿੱਚ ਹੋਰ ਖੁੱਲ੍ਹਣੀਆਂ ਆ, ਕਿਉਂਕਿ ਅਜੇ ਤੱਕ ਇਹ ਸਵਾਲ ਆ ਵੀ ਉਹਨਾਂ 4 ਜੀਆਂ ਦੀ ਉਹਨੇ ਹੱਤਿਆ ਕਿੱਦਾਂ ਕੀਤੀ, ਕਿਸ ਹਾਲਤ ਦੇ ਵਿੱਚ ਮਿਲੇ। ਇਹ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਸ਼ਾਇਦ ਉਸ ਟਰਾਇਲ ਦੇ ਵਿੱਚ ਆਪਾਂ ਨੂੰ ਪਤਾ ਲੱਗਣਗੇ। ਆਉਂਦੀ 4 ਮਾਰਚ ਨੂੰ ਪ੍ਰੀਲਿਮਿਨਰੀ ਹੀਅਰਿੰਗ ਹਸੂਸ ਸਲਗਾਡੋ ਦੀ ਇੱਕ ਵਾਰੀ ਫੇਰ ਰੱਖੀ ਗਈ ਆ। ਉਦੋਂ ਕੀ ਅਪਡੇਟ ਹੁੰਦੀ ਆ ਉਦੋਂ ਆਪਾਂ ਫਿਰ ਤੁਹਾਨੂੰ ਜਿਹੜਾ ਉਹ ਦੱਸਾਂਗੇ। ਜਿਹੜਾ ਮੁੱਖ ਦੋਸ਼ੀ ਆ ਜਿਹਨੇ ਉਹ ਪਰਿਵਾਰ ਦੇ 4 ਜੀਆਂ ਨੂੰ 8 ਮਹੀਨੇ ਦੀ ਛੋਟੀ ਬੱਚੀ ਨੂੰ ਅਗਵਾ ਕਰਕੇ ਖੇਤਾਂ 'ਤੇ ਲਿਜਾ ਕੇ ਕਿਸ ਬੇਰਹਿਮੀ ਦੇ ਨਾਲ ਮਾਰਿਆ, ਜਿਸ ਨੂੰ ਆਪਾਂ ਸਾਰੇ ਜਾਣੇ ਲੱਭ ਰਹੇ ਸੀਗੇ। ਕਿੰਨੇ ਦਿਨ ਆਪਾਂ ਸਾਰੇ ਜਾਣੇ ਥਾਂ ਦੇ ਉੱਤੇ ਖੜ ਕੇ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਉਸ ਜ਼ਾਲਮ ਨੇ, ਉਸ ਦਰਿੰਦੇ ਨੇ ਉਹਨੂੰ ਪਹਿਲਾਂ ਹੀ ਉਹਨਾਂ ਪਰਿਵਾਰ ਦੇ ਜੀਆਂ ਨੂੰ ਮਾਰ ਦਿੱਤਾ ਸੀਗਾ। ਸੋ ਹੁਣ ਉਸ ਕੇਸ ਦੀ ਜਦੋਂ ਫੈਸਲਾ ਆਊਗਾ ਜਾਂ ਜਦੋਂ ਟਰਾਇਲ ਚੱਲੂਗਾ ਉਦੋਂ ਬਹੁਤ ਕੁਝ ਹੋਊਗਾ। ਪਰਿਵਾਰਕ ਬਹੁਤ ਭਾਵਨਾਤਮਕ ਸੀ, ਉਹਨਾਂ ਦੇ ਅੱਖਾਂ 'ਚ ਹੰਝੂ ਸੀਗੇ, ਮਨ ਭਰਿਆ ਪਿਆ ਸੀ, ਆਵਾਜ਼ ਜਿਹੜੀ ਉਹ ਤੱਕ ਨਹੀਂ ਸੀ ਕਈਆਂ ਦੀ ਨਿਕਲ ਰਹੀ। ਉਹ ਕਹਿੰਦੇ ਵੀ ਸਾਨੂੰ ਬਾਰ-ਬਾਰ ਇਹ ਘਿਨਾਉਣਾ ਮੰਜ਼ਰ ਆ ਉਸ ਨੂੰ ਜਿਉਣਾ ਪੈਂਦਾ ਆ, ਰਾਤਾਂ ਨੂੰ ਉੱਠਣਾ ਪੈਂਦਾ ਆ। ਛੋਟੇ ਬੱਚਿਆਂ ਦਾ ਜਿਹੜਾ ਬਚਪਨ ਆ ਉਹ ਗਵਾ ਚੁੱਕਾ ਆ।
ਅੱਜ ਇਸ ਅਦਾਲਤ ਦੇ ਵਿੱਚ, ਇਸ ਕੋਰਟ ਰੂਮ ਦੇ ਵਿੱਚ, ਕੋਰਟ ਰੂਮ 1 ਦੇ ਵਿੱਚ ਅਜਿਹੇ ਇੱਕ ਕ੍ਰਿਮੀਨਲ ਨੂੰ ਸਜ਼ਾ ਸੁਣਾਈ ਗਈ ਆ 3 ਸਾਲ 8 ਮਹੀਨੇ ਦੀ, ਜਿਸ ਸਜ਼ਾ ਤੋਂ ਕਿਤੇ ਨਾ ਕਿਤੇ ਇਹ ਪਰਿਵਾਰ ਕੀ ਪੂਰੇ ਦਾ ਪੂਰਾ ਕੈਲੀਫੋਰਨੀਆ, ਪੂਰੀ ਦੁਨੀਆ ਹੀ ਨਾਖੁਸ਼ ਹੋਊਗੀ ਵੀ ਐਡੀ ਘਿਨਾਉਣੇ ਕਾਂਡ ਕਰਨ ਦੇ ਬਾਵਜੂਦ ਸਜ਼ਾ ਜਿਹੜੀ ਉਸ ਨੂੰ ਬਹੁਤ ਘੱਟ ਮਿਲੀ ਆ। ਜੱਜ ਐਸ਼ ਨੇ ਕਿਹਾ ਵੀ ਇਸ ਨੇ ਪੂਰੀ ਪਲੈਨਿੰਗ ਤੇ ਸੋਫਿਸਟੀਕੇਸ਼ਨ ਦੇ ਨਾਲ ਮਦਦ ਕੀਤੀ ਸੀ ਹਸੂਸ ਸਲਗਾਡੋ ਦੀ। ਅਲਬਰਟੋ ਦੇ ਬਾਰੇ ਉਹਨਾਂ ਨੇ ਕਿਹਾ ਵੀ ਰਾਤ ਨੂੰ ਕਿੱਦਾਂ ਪਹਿਲਾਂ ਆਇਆ, ਜਿਸ ਦਿਨ ਇਹ ਕਾਂਡ ਹੋ ਰਿਹਾ ਸੀ ਉਸ ਨੇ ਕਿੱਦਾਂ ਮਦਦ ਕੀਤੀ, ਬਾਅਦ 'ਚ ਅੱਗ ਵੀ ਜਿਹੜੀ ਉਸਨੇ ਜਿਹੜੀ ਉਹ ਲਾਈ। ਸੋ ਇਸ ਲਈ ਉਸਨੇ ਸਾਰੀਆਂ ਜਿਹੜੀਆਂ ਪ੍ਰੋਬੇਸ਼ਨਸ ਆ ਉਸ ਨੂੰ ਰੱਦ ਜਿਹੜਾ ਉਹ ਕਰ ਦਿੱਤਾ ਸੀਗਾ। ਸੋ 3 ਵੱਖ-ਵੱਖ ਕਾਊਂਟਸ ਦੇ ਵਿੱਚ ਅਲਬਰਟ ਸਲਗਾਡੋ ਨੂੰ 3 ਸਾਲ ਤੇ 8 ਮਹੀਨੇ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਹੈਗੀ ਆ। ਪਰਿਵਾਰਕ ਜੀ ਜਿਹੜੇ ਉਹਨਾਂ ਨੇ ਇੰਪੈਕਟ ਸਟੇਟਮੈਂਟ ਬੜੀ ਇੰਪੈਕਟਫੁਲ ਸੀ, ਭਾਵਨਾਤਮਕ ਸੀਗੀ ਵੀ ਉਹ ਕੱਲੀ ਰਹਿ ਗਈ ਆ। ਹੁਣ ਕੱਲੀ ਭੈਣ ਆ 2 ਭਰਾਵਾਂ ਦੀ। ਬਾਅਦ ਦੇ ਵਿੱਚ ਵੀ ਇਹਨਾਂ ਨੇ ਦੱਸਿਆ ਵੀ ਨਿੱਤ ਆਏ ਦਿਨ ਕਿਸੇ ਦੀ ਐਨੀਵਰਸਰੀ ਆ ਜਾਂਦੀ, ਕਿਸੇ ਦਾ ਬਰਥਡੇ ਆ ਜਾਂਦਾ, ਇੰਨਾ ਕੁਛ ਆਉਂਦਾ ਆ, ਉਹਨਾਂ ਨੂੰ ਬਾਰ-ਬਾਰ ਉਹ ਸਾਰਾ ਸਮਾਂ ਆ ਉਹ ਦੁਬਾਰਾ ਜਿਉਣਾ ਪੈਂਦਾ ਆ। ਅੱਜ ਅਸੀਂ ਜਦੋਂ ਤੁਹਾਡੇ ਨਾਲ ਗੱਲ ਕਰ ਰਹੇ, ਸਾਡਾ ਉਸ ਪਰਿਵਾਰ ਦੇ ਨਾਲ ਕੋਈ ਨਿੱਜੀ ਸੰਬੰਧ ਨਹੀਂ, ਜਾਂ ਤੁਸੀਂ ਸੁਣ ਰਹੇ ਆ ਦੇਖ ਰਹੇ ਕਿਸੇ ਦਾ ਉਹਨਾਂ ਦੇ ਨਾਲ ਸਾਰਿਆਂ ਦਾ ਨਿੱਜੀ ਸੰਬੰਧ ਨਹੀਂ, ਜਾਂ ਕਿਸੇ ਨੂੰ ਤੁਸੀਂ ਜਾਣਦੇ ਨਹੀਂ ਸੀ, ਪਰ ਇਸ ਘਟਨਾ ਨੇ ਸਾਰਿਆਂ ਨੂੰ ਹੀ ਹਿਲਾ ਕੇ ਰੱਖ ਦਿੱਤਾ। ਇਹ ਸੋਚਣ ਲਈ ਮਜਬੂਰ ਕਰ ਦਿੱਤਾ ਵੀ ਆਪਾਂ ਆਪਣੇ ਆਪ ਨੂੰ ਕਿੱਦਾਂ ਸੇਫ ਮਹਿਸੂਸ ਕਰੀਏ, ਕਿੱਦਾਂ ਸੇਫ ਜਿਹੜਾ ਉਹ ਰਹੀਏ। ਸੋ ਇਹ ਚੁਣਾਵੀ ਸਾਲ ਆ, ਅਜਿਹੇ ਕ੍ਰਾਈਮ ਦੇ ਮੁੱਦੇ, ਸੇਫਟੀ ਦੇ, ਪਬਲਿਕ ਸੇਫਟੀ ਦੇ, ਫੈਮਿਲੀ ਸੇਫਟੀ ਦੇ ਮੁੱਦਿਆਂ ਨੂੰ ਜ਼ਰੂਰ ਚੱਕੋ, ਜ਼ਰੂਰ ਉਸ ਦੇ ਬਾਰੇ ਗੱਲਬਾਤ ਕਰੋ। ਆਓ ਅੱਗੇ ਤੁਹਾਨੂੰ ਸੁਣਾਉਂਦੇ ਆ ਪਰਿਵਾਰਕ ਜੀਆਂ ਨੇ ਇਸ ਦੇ ਬਾਰੇ ਕੀ ਕੁਛ ਜਿਹੜਾ ਉਹ ਆਖਿਆ। ਹਸੂਸ ਸਲਗਾਡੋ ਜਿਹੜਾ ਮੁੱਖ ਕਲਪਰੇਟ ਆ, ਮੁੱਖ ਦੋਸ਼ੀ ਆ, ਉਸ ਦਾ ਭਰਾ ਅਲਬਰਟੋ ਸਲਗਾਡੋ, ਉਸ ਨੂੰ ਸਜ਼ਾ ਜਿਹੜੀ ਉਹ ਸੁਣਾਈ ਗਈ ਆ। ਆਪਣੇ ਨਾਲ ਢੇਰੀ ਪਰਿਵਾਰ ਉਹ ਇਸ ਟਾਈਮ ਜੁੜੇ ਆ, ਉਹਨਾਂ ਦੇ ਨਾਲ ਗੱਲਬਾਤ ਕਰਦੇ ਆ, ਪੁੱਛਦੇ ਆ ਕੀ ਉਹਨਾਂ ਦੇ ਮਨ ਦੇ ਵਿੱਚ ਇਸ ਟਾਈਮ ਚੱਲ ਰਿਹਾ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਤੇ ਇਹਨੂੰ ਬੜਾ ਔਖਾ ਆ, ਬੜਾ ਦਰਦ ਭਰਿਆ ਇਹ ਮਾਹੌਲ ਆ, ਇਮੋਸ਼ਨਲ ਆ ਸਾਰੇ ਜਾਣੇ। ਅੱਜ ਦੀ ਜਿਹੜੀ ਸਜ਼ਾ ਸੁਣਾਈ ਗਈ ਆ 3 ਸਾਲ 8 ਮਹੀਨੇ ਦੀ ਅਲਬਰਟ ਸਲਗਾਡੋ ਨੂੰ, ਉਸ ਦੇ ਬਾਰੇ ਤੁਹਾਡੇ ਪਹਿਲੇ ਮੁੱਢਲੇ ਵਿਚਾਰ ਕੀ? ਸਾਡੇ ਹਿਸਾਬ ਨਾਲ ਤਾਂ ਜੀ ਇਹ ਸਜ਼ਾ ਬਹੁਤ ਘੱਟ ਆ। 3 ਸਾਲ 8 ਮਹੀਨੇ ਕਿਸੇ ਦੇ ਪਰਿਵਾਰ ਦੇ 4 ਜੀ ਲੈ ਜਾਣੇ ਤਾਂ ਸਜ਼ਾ ਬਹੁਤ ਘੱਟ ਆ ਉਸ ਹਿਸਾਬ ਨਾਲ। ਪਰ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਨੇ ਜਾਂ ਉਹਨਾਂ ਨੂੰ ਜੋ ਪ੍ਰੂਫ ਮਿਲੇ ਆ, ਉਹਨਾਂ ਨੇ ਉਸ ਹਿਸਾਬ ਦੇ ਨਾਲ ਜੋ ਕੈਲੀਫੋਰਨੀਆ ਦੇ ਲਾਅ ਆ ਉਸ ਹਿਸਾਬ ਨਾਲ ਉਹਨਾਂ ਨੇ ਸਜ਼ਾ ਦਿੱਤੀ ਹੈ, ਜਿਹੜੀ ਅਸੀਂ ਰਿਸਪੈਕਟ ਕਰਦੇ ਹਾਂ। ਪਰ ਨਾਲ ਦੀ ਨਾਲ ਅਸੀਂ ਇਹ ਵੀ ਸੋਚਦੇ ਹਾਂ ਵੀ ਇਸੇ ਕ੍ਰਾਈਮ ਦੀ ਸਜ਼ਾ ਜਿਹੜੀ ਆ ਉਹ ਹੋਰ ਸਟੇਟਾਂ ਦੇ ਵਿੱਚ ਬਹੁਤ ਜ਼ਿਆਦਾ ਆ, ਅਤੇ ਇਸ ਹਿਸਾਬ ਦੇ ਨਾਲ ਇਹਨੂੰ ਸਜ਼ਾ ਜਿਹੜੀ ਆ ਹੋਰ ਜ਼ਿਆਦਾ ਮਿਲਣੀ ਚਾਹੀਦੀ ਸੀ। 3 ਸਾਲ 8 ਮਹੀਨੇ ਦੀ ਸਜ਼ਾ ਆ, ਜਿਸ ਦੇ ਵਿੱਚ ਜਦੋਂ ਆਪਾਂ ਕੋਰਟ ਦੀ ਅੰਦਰ ਦੇਖਿਆ ਆ, ਉਹਨਾਂ ਨੇ ਉਹ ਦੱਸਿਆ ਜਿੰਨਾ ਸਮਾਂ ਆਲਰੇਡੀ ਜੇਲ੍ਹ 'ਚ ਰਿਹਾ ਆ ਉਹ ਵੀ ਉਹਦੇ ਵਿੱਚੋਂ ਕੱਟ ਦਿੱਤੀ ਜਾਊਗੀ। ਓਵਰਆਲ 22 ਮਹੀਨੇ ਨੇ ਸਿਰਫ ਜੇਲ੍ਹ ਦੇ ਵਿੱਚ ਜਿਹੜੇ ਉਹ ਕੱਟਣੇ ਆ। ਪਰਿਵਾਰ ਉਹਨਾਂ ਦੀ ਰਿਸਪੈਕਟ ਤਾਂ ਕਰਦਾ ਜਿਹੜੀ ਸਜ਼ਾ ਸੁਣਾਈ ਗਈ ਆ, ਪਰ ਨਾਲ ਦੇ ਨਾਲ ਇਹ ਮੰਗ ਵੀ ਆ ਵੀ ਭਾਈ ਅਗਲੀ ਜਿਹੜੇ ਮੇਨ ਕਲਪਰੇਟ ਆ, ਮੁੱਖ ਦੋਸ਼ੀ, ਉਸ ਨੂੰ ਵੱਧ ਤੋਂ ਵੱਧ ਸਜ਼ਾ ਹੋਵੇ। ਭੈਣ ਜੀ ਤੁਸੀਂ ਵੀ ਸਟੇਟਮੈਂਟ ਦਿੱਤੀ, ਬੜੀ ਭਾਵੁਕ ਸਟੇਟਮੈਂਟ ਸੀ, ਇੰਪੈਕਟ ਸਟੇਟਮੈਂਟ ਜਿਹੜੀ ਉਹ ਦਿੱਤੀ ਆ। ਤੁਸੀਂ ਪਹਿਲਾਂ ਵੀ ਇਸ ਦੇ ਬਾਰੇ ਗੱਲ ਕਰ ਚੁੱਕੇ ਆ। ਅੱਜ ਜੋ ਅੰਦਰ ਹੋਇਆ ਤੁਹਾਡੀ ਇੰਪੈਕਟ ਸਟੇਟਮੈਂਟ ਤੋਂ ਬਾਅਦ ਜੋ ਜੱਜ ਨੇ ਆਪਣੀ ਕਾਰਵਾਈ ਕੀਤੀ, ਤੁਸੀਂ ਕਿਤੇ ਥੋੜ੍ਹਾ ਬਹੁਤ ਤੁਹਾਨੂੰ ਲੱਗਦਾ ਵੀ ਕੋਈ ਜਸਟਿਸ ਵਾਲੇ ਪਾਸੇ ਨੂੰ ਆਪਾਂ ਤੁਰੇ? ਦੇਖੋ, ਜਿੰਨੀ ਕੈਲੀਫੋਰਨੀਆ ਲਾਅ ਦੇ ਹਿਸਾਬ ਜੋ ਉਹਦਾ ਐਵੀਡੈਂਸ ਪ੍ਰੋਵਾਈਡ ਕੀਤੇ ਗਏ ਜਾਂ ਉਸਦੇ ਜਿਹੜੇ ਕ੍ਰਾਈਮ ਸੀ, ਉਹ ਲਾਅ ਦੇ ਹਿਸਾਬ ਨਾਲ ਉਸ ਨੂੰ ਮੈਕਸੀਮਮ ਸਜ਼ਾ ਹੋਈ ਹੈ। ਜੱਜ ਨੇ ਜਿਹੜੀ ਦਿੱਤੀ ਹੈ ਉਸ ਚੀਜ਼ ਨਾਲ ਅਸੀਂ ਐਗਰੀ ਕਰਦੇ ਹਾਂ ਕਿ ਉਹਨੂੰ ਮੈਕਸੀਮਮ ਸਜ਼ਾ ਹੋਈ ਹੈ। ਪਰ ਕੀ ਉਹ ਮੈਕਸੀਮਮ ਸਜ਼ਾ ਕਾਫੀ ਹੈ? ਉਹ ਕਾਫੀ ਨਹੀਂ ਹੈ। USA 'ਚ ਬਹੁਤ ਸਾਰੀਆਂ ਸਟੇਟਸ ਆ ਜਿੱਥੇ ਇਹੀ ਕ੍ਰਾਈਮਸ ਦੀ ਸਜ਼ਾ 10 ਸਾਲ 12 ਸਾਲ ਤੱਕ ਵੀ ਹੈ। ਕੈਲੀਫੋਰਨੀਆ ਦੇ ਲਾਜ਼ ਜਿਹੜੇ ਆ ਬਹੁਤ ਚੇਂਜ ਹੋਣੇ ਚਾਹੀਦੇ ਆ। ਕ੍ਰਿਮੀਨਲਸ ਫੇਵਰ ਦੇ ਵਿੱਚ ਨੇ ਕਿ ਇੱਕ ਕ੍ਰਿਮੀਨਲ ਇੱਦਾਂ ਦੇ ਕ੍ਰਾਈਮ ਦੇ ਵਿੱਚ ਇਨਵੋਲਵ ਹੋ ਕੇ ਵੀ 22 ਮਹੀਨੇ ਦੇ ਵਿੱਚ ਬਾਹਰ ਆ ਜਾਏਗਾ, ਉਹ ਇਹਨਾਂ ਸੜਕਾਂ 'ਤੇ ਦੁਬਾਰਾ ਫਿਰ ਕ੍ਰਾਈਮ ਕਰੇਗਾ। ਔਰ ਇਹ ਇੱਕ ਐਗਜ਼ਾਮਪਲ ਹੈ ਬਾਕੀ ਕ੍ਰਿਮੀਨਲਸ ਜਿਹੜੇ ਬਾਹਰ ਆ ਆਲਰੇਡੀ, ਕਿ ਉਹ ਇੱਦਾਂ ਦਾ ਕੋਈ ਵੀ ਕ੍ਰਾਈਮ ਕਰ ਸਕਦੇ ਆ, ਕਿ ਵੱਧ ਤੋਂ ਵੱਧ ਉਹਨਾਂ ਨੂੰ 3 ਸਾਲ ਔਰ 8 ਮਹੀਨੇ ਸਜ਼ਾ ਹੋਏਗੀ। ਤਾਂ ਇਹ ਡਿਸਅਪੋਇੰਟਮੈਂਟ ਹੈ
ਬਟ ਇਹ ਕੈਲੀਫੋਰਨੀਆ ਲਾਅ 'ਚ ਹੈ। ਜੱਜ ਨੇ ਜਾਂ DA ਆਫਿਸ ਨੇ ਆਪਣੀ ਪੂਰੀ ਕੋਸ਼ਿਸ਼ ਕੀਤੀ, ਉਹਨਾਂ ਨੇ ਜਿੰਨੀ ਮੈਕਸੀਮਮ ਸਜ਼ਾ ਦੇ ਸਕਦੇ ਸੀ ਉਹ ਨਹੀਂ ਦਿੱਤੀ ਹੈ। ਸੋ ਇਹ ਬਦਲਣੇ ਚਾਹੀਦੇ ਆ, ਕੈਲੀਫੋਰਨੀਆ ਦੇ ਲਾਅਜ਼ ਬਦਲਣੇ ਚਾਹੀਦੇ ਆ। ਜਦੋਂ ਸੈਂਟੈਂਸਿੰਗ ਤੋਂ ਬਾਅਦ ਤੁਸੀਂ ਡਿਸਟ੍ਰਿਕਟ ਅਟਾਰਨੀ ਦੇ ਨਾਲ ਸੀਗੇ, ਗੱਲਬਾਤ ਕਰ ਰਹੇ ਸੀ, ਕੀ ਸਵਾਲ ਸੀ ਤੁਹਾਡੇ ਉਹਨਾਂ? ਸਾਡੇ ਉਹਨਾਂ ਨੂੰ ਇਹੀ ਸਵਾਲ ਸੀਗੇ ਕਿ ਵੀ ਇਹ ਮੈਕਸੀਮਮ ਸਜ਼ਾ ਜਿਹੜੀ ਆ ਉਹ ਕਿੰਨੀ ਹੋ ਸਕਦੀ ਸੀ, ਔਰ ਉਹਨਾਂ ਨੇ ਉਹ ਸਾਨੂੰ ਦੱਸਿਆ ਕਿ ਇੰਨੀ ਹੀ ਮੈਕਸੀਮਮ ਸਜ਼ਾ ਸੀ। ਜਾਂ ਸਾਡੇ ਸਵਾਲ ਸੀਗੇ ਕਿ ਜਿਹੜੇ 22 ਮਹੀਨੇ ਰਹਿ ਗਏ ਨੇ ਉਹ ਸਾਨੂੰ ਕੀ ਪਤਾ ਲੱਗੇਗਾ, ਫੈਮਿਲੀ ਨੂੰ ਪਤਾ ਲੱਗੇਗਾ ਜਦੋਂ ਉਹ ਬਾਹਰ ਨਿਕਲੇਗਾ, ਜਾਂ ਫੈਮਿਲੀ ਨੂੰ ਇਨਫੋਰਮ ਕੀਤਾ ਜਾਏਗਾ। ਸਾਡੇ ਇਹੀ ਸਵਾਲ ਸੀਗੇ ਕਿ ਹੋਰ ਕੀ ਕੀਤਾ ਜਾ ਸਕਦਾ। ਤਾਂ ਬੇਸਿਕਲੀ ਜੋ ਮੈਕਸੀਮਮ ਬਾਈ ਲਾਅ ਹੈ ਕੈਲੀਫੋਰਨੀਆ ਉਹ ਕੀਤਾ ਹੈ ਉਹਨਾਂ ਨੇ। ਸੋ ਇਹ ਤਾਂ ਹੁਣ ਰਿਕੁਐਸਟ ਹੈ ਕਿ ਕੈਲੀਫੋਰਨੀਆ ਨੂੰ, ਸਟੇਟ ਨੂੰ ਚਾਹੀਦਾ ਹੈ ਕਿ ਆਪਣੇ ਜਿਹੜੇ ਲਾਅਜ਼, ਕ੍ਰਿਮੀਨਲ ਲਾਅਜ਼ ਹੈਗੇ ਆ ਉਹਨਾਂ ਨੂੰ ਥੋੜ੍ਹਾ ਹੋਰ ਸਟਰੋਂਗ ਕਰਨ, ਤਾਂ ਜੋ ਕ੍ਰਿਮੀਨਲਸ ਜਿਹੜੇ ਆ ਉਹ ਕਮਿਊਨਿਟੀ 'ਚ ਬਾਹਰ ਇਸ ਤਰ੍ਹਾਂ ਨਾ ਘੁੰਮਣ ਇਸ ਤਰ੍ਹਾਂ ਦਾ ਕ੍ਰਾਈਮ ਕਰਕੇ। ਸੋ ਆਪਾਂ ਦੇਖਿਆ ਵੀ ਭਾਜੀ ਵੀ ਉਹਨਾਂ ਨੇ ਜਿਹੜਾ ਸਲਗਾਡੋ ਸੀਗਾ ਉਹ ਅੰਦਰ ਆਪ ਸਟੇਟਮੈਂਟ ਦੇ ਰਿਹਾ ਸੀ, ਪਰਿਵਾਰ ਦੇ 4 ਜੀ ਉਹਨੇ ਖੋਹ ਲਏ, ਉਹਦੇ ਵਿੱਚ ਉਹਨੇ ਮਦਦ ਕੀਤੀ, ਸਭ ਕੁਝ ਕੀਤਾ। ਉੱਥੇ ਆਪ ਪੀੜਤ ਹੋ ਕੇ ਸ਼ੋਅ ਕਰ ਰਿਹਾ ਸੀ ਵੀ ਮੈਂ ਵਿਕਟਮ ਆ। ਉਹਦੀ ਸਟੇਟਮੈਂਟ ਸੁਣ ਕੇ ਕੀ ਲੱਗ ਰਿਹਾ ਸੀ? ਉਹਦੀ ਸਟੇਟਮੈਂਟ 'ਚ ਕੋਈ ਵੀ ਰਿਮੋਰਸ ਨਹੀਂ ਸੀਗਾ ਕਿ ਜੀ ਉਹਨੇ ਹੈਲਪ ਕੀਤੀ ਜਾਂ ਉਹਦੇ ਭਰਾ ਨੂੰ ਪਤਾ ਸੀ ਜਾਂ ਉਹਨੂੰ ਪਤਾ ਸੀਗਾ। ਤੇ ਹਾਂ, ਉਹਨੇ 1-2 ਵਾਰ ਕਿਹਾ ਕਿ ਹੀ ਇਜ਼ ਆਸਕਿੰਗ ਫॉर ਫॉरगिवनेस ਫਰੋਮ ਦ ਫੈਮਿਲੀ, ਮਾਫੀ ਮੰਗਦਾ ਸੀ। ਬਟ ਤੁਸੀਂ ਦੇਖੋ, ਤੁਹਾਡੇ ਪਰਿਵਾਰ 'ਚੋਂ ਕਿਸੇ ਨੇ ਇਹੋ ਜਿਹਾ ਕੰਮ ਕੀਤਾ ਹੋਵੇ ਤੇ ਤੁਸੀਂ ਉਹਦੀ ਹੈਲਪ ਕਰ ਰਹੇ ਹੋ, ਰਾਈਟ। ਕੌਨਸ਼ੀਅਸ ਆਪਣੀ ਅਲਾਓ ਨਹੀਂ ਕਰਦੀ, ਰਾਈਟ। ਫਿਰ ਉਸ ਤੋਂ ਉੱਪਰੋਂ ਆ ਕੇ ਕਹਿਣਾ ਕਿ ਜੀ ਮੈਂ ਵਿਕਟਿਮ ਹੈ, ਮੇਰੀ ਫੈਮਿਲੀ ਨੂੰ ਇਹ ਹੋਇਆ, ਵਿਦਆਊਟ ਗਿਵਿੰਗ ਐਨੀ ਰਿਗਾਰਡ ਆਫ ਵਟ ਦੀ ਵਿਕਟਿਮਸ ਫੈਮਿਲੀ ਇਜ਼ ਗੋਇੰਗ ਥਰੂ, ਰਾਈਟ। ਇਹਦਾ ਮਤਲਬ ਦਿਸ ਸ਼ੋਜ਼ ਅ ਕ੍ਰਿਮੀਨਲ ਮਾਈਂਡ ਸੈਟ, ਰਾਈਟ। ਦੈਟ ਕ੍ਰਿਮੀਨਲ ਨੇ ਆਪਣੇ ਬਾਰੇ ਸੋਚਣਾ ਜੋ ਉਹਨੂੰ ਠੀਕ ਲੱਗਦਾ, ਜੋ ਤੇ ਮਤਲਬ ਸਾਨੂੰ ਇਸ ਗੱਲ ਦਾ ਤਾਂ ਬੜਾ ਦੁੱਖ ਹੈ ਕਿ ਜੀ ਸਿਰਫ 3 ਸਾਲ 8 ਮਹੀਨੇ ਹੀ ਸਜ਼ਾ ਹੋਈ ਹੈ ਉਹਨੂੰ, ਰਾਈਟ। ਵੀ ਅਸੀਂ ਉਹਨੂੰ ਚਾਹੁੰਦੇ ਸੀਗੇ ਕਿ ਜ਼ਿਆਦਾ ਸਜ਼ਾ ਹੋਵੇ, ਜ਼ਿਆਦਾ ਦੇਰ ਉਹ ਅੰਦਰ ਰਹੇ, ਰਾਈਟ। ਅਤੇ ਜਿਸ ਤਰ੍ਹਾਂ ਨਵਦੀਪ ਨੇ ਵੀ ਕਿਹਾ, ਅਸੀਂ ਇਹੀ ਚਾਹੁੰਦੇ ਹਾਂ ਕਿ ਕੈਲੀਫੋਰਨੀਆ ਸ਼ੁੱਡ ਨਾਟ ਬੀ ਦੈਟ ਸੌਫਟ ਔਨ ਦੇਅਰ ਲਾਜ਼, ਰਾਈਟ। ਅਤੇ ਕੈਲੀਫੋਰਨੀਆ 'ਚ ਐਡੀ ਵੱਡੀ ਸਟੇਟ ਹੈ, ਵਨ ਆਫ ਦ ਲਾਰਜੈਸਟ ਸਟੇਟਸ ਇਨ ਦੀ US ਹੈ, ਬਟ ਇਟਸ ਨਾਟ ਟੂ ਹਾਰਡ ਔਨ ਦ ਕ੍ਰਿਮੀਨਲਸ। ਕ੍ਰਾਈਮ ਤੇ ਸੌਫਟ, ਹਾਂ, ਕ੍ਰਾਈਮ ਤੇ ਸੌਫਟ ਹੈ, ਰਾਈਟ। ਅਤੇ ਅਸੀਂ ਇਹੀ ਚਾਹੁੰਦੇ ਹਾਂ ਕਿ ਕੈਲੀਫੋਰਨੀਆ ਲਾਅ ਮੇਕਰਸ ਦੇਖਣ ਇਹ ਬਾਕੀ ਸਟੇਟਸ ਜਿੱਥੇ ਇਸ ਤਰ੍ਹਾਂ ਦੇ ਕ੍ਰਾਈਮਸ ਦੀ ਜ਼ਿਆਦਾ ਸਜ਼ਾ ਆ, ਉਹਨਾਂ ਤੋਂ ਕੁਛ ਲੈਸਨਸ ਲਰਨ ਕਰਨ, ਰਾਈਟ। ਉਹਨਾਂ ਦੇ ਕ੍ਰਾਈਮ ਰੇਟ ਦੇਖਣ ਕਿ ਜੀ ਰਿਪੀਟ ਕ੍ਰਾਈਮ ਰੇਟ ਕੀ ਹੈਗੇ ਆ। ਹੁਣ ਜਿਸ ਤਰ੍ਹਾਂ ਹੇਸੂਸ ਸਲਗਾਡੋ ਨੂੰ ਪਹਿਲਾਂ 7 ਸਾਲ ਦੀ ਸਜ਼ਾ ਹੋਈ, ਬਾਹਰ ਆ ਕੇ ਉਹਨੇ ਸੇਮ ਉਹੀ ਕੰਮ ਕੀਤਾ ਜੋ ਪਹਿਲਾਂ ਕੀਤਾ ਸੀ, ਉਸ ਤੋਂ ਵੀ ਜ਼ਿਆਦਾ ਦਰਦਨਾਕ ਕੀਤਾ। ਤਾਂ ਹੁਣ ਅਸੀਂ ਕੀ ਐਕਸਪੈਕਟ ਕਰੀਏ ਕਿ ਇਹ ਬੰਦਾ ਜਦੋਂ ਬਾਹਰ ਆਏਗਾ ਤਾਂ ਇਹ ਕੁਛ ਇਹ ਤੋਂ ਮਤਲਬ ਸੁਧਰ ਕੇ ਆਏਗਾ ਕਿ ਇਹ ਦੁਬਾਰਾ ਆ ਕੇ ਉਸ ਤੋਂ ਵੀ ਕੋਈ ਜ਼ਿਆਦਾ ਵੱਡਾ ਕ੍ਰਾਈਮ ਕਰੇਗਾ, ਰਾਈਟ। ਅਤੇ ਸਾਨੂੰ ਆਪਣੀ ਫੈਮਿਲੀ, ਅਸੀਂ ਵੀ ਫੀਅਰ ਫॉर ਆਰ ਸੇਫਟੀ ਆਲਸੋ, ਰਾਈਟ। ਤਾਂ ਹੀ ਅਸੀਂ ਜੋ ਸਵਾਲ ਅਸੀਂ ਪੁੱਛਦੇ ਹਾਂ DA ਨੂੰ ਵੀ, ਉਹ ਇਹੀ ਹੈ ਕਿ ਕਿਸ ਤਰ੍ਹਾਂ ਅਸੀਂ ਆਪਣੀ ਫੈਮਿਲੀ ਨੂੰ ਸੇਫਗਾਰਡ ਕਰ ਸਕਦੇ ਹਾਂ, ਰਾਈਟ। ਸੋ ਸੁਖਦੀਪਾ ਜੀ, ਉੱਥੇ ਜਿਹੜੇ ਜੱਜ ਸੀਗੇ ਉਹਨਾਂ ਨੇ ਕਿਹਾ ਵੀ ਪ੍ਰੋਬੇਸ਼ਨ ਉਸ ਦੀ ਜਿਹੜੀ ਉਹਨਾਂ ਨੇ ਰੋਕ ਦਿੱਤੀ ਆ, ਵੀ ਪਹਿਲਾਂ ਵੀ ਉਹਨੂੰ ਇੱਦਾਂ ਦੀਆਂ ਜਿਹੜੀਆਂ ਸਜ਼ਾਵਾਂ ਹੋਈਆਂ ਉਹਦੇ ਵਿੱਚ ਵੀ ਉਹਨੇ ਆਪਣੀਆਂ ਜੋ ਉਹਨੂੰ ਕਿਹਾ ਗਿਆ ਸੀ ਉਹ ਪੂਰਾ ਨਹੀਂ ਸੀ ਉਹ ਕਰ ਰਿਹਾ, ਕੰਡੀਸ਼ਨ ਮੈਚ ਨਹੀਂ ਸੀ ਕਰ ਰਿਹਾ। ਸੋ ਜੱਜ ਦੀਆਂ ਟਿੱਪਣੀਆਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਆਨਰੇਬਲ ਜੱਜ ਦੇ ਜਿਹੜੇ ਡਿਸੀਜਨ ਹੈ ਅੱਜ ਇਜ਼ ਵੈਰੀ ਰਿਸਪੈਕਟੇਬਲ। ਜਿਹੜੀ ਉਹਨਾਂ ਨੇ ਉਹਦੇ ਪਿਛਲੇ ਕੇਸਾਂ ਦੇ ਵਿੱਚ ਜੋ ਉਹਨੇ ਪ੍ਰੋਬੇਸ਼ਨ ਦੇ ਵਿੱਚ ਜੋ ਕਲਾਸਾਂ ਲਾਉਣੀਆਂ ਸੀ ਉਹ ਨਹੀਂ ਲਾਈਆਂ, ਉਹ ਸਾਰਾ ਕੁਝ ਉਹਨੇ ਮੁੱਖ ਰੱਖ ਕੇ ਉਹਦੀ ਪ੍ਰੋਬੇਸ਼ਨ ਜਿਹੜੀ ਉਹ ਡਿਕਲਾਈਨ ਕੀਤੀ ਹੈ। ਡਿਕਲਾਈਨ ਕਰਨ ਦੇ ਨਾਲ ਜਦੋਂ ਉਹਨਾਂ ਨੇ ਉਹਦੀ ਐਲਬਰਟੋ ਸਲਗਾਡੋ ਦੀ ਇੰਪੈਕਟ ਸਟੇਟਮੈਂਟ ਸੁਣੀ ਆ, ਤਾਂ ਉਸ ਇੰਪੈਕਟ ਸਟੇਟਮੈਂਟ ਨੂੰ ਵੀ ਉਹਨਾਂ ਨੇ ਗੱਲ ਇਹ ਮੈਂਸ਼ਨ ਕੀਤੀ ਹੈ ਵੀ ਤੁਸੀਂ ਆਪਣੇ ਆਪ ਨੂੰ ਇੱਕ ਵਿਕਟਮ ਸਾਬਤ ਕਰਦੇ ਆ, ਜਦ ਕਿ ਤੁਸੀਂ ਇੱਕ ਹੈਲਪ ਕੀਤੀ ਹੈ 4 ਫੈਮਿਲੀ ਮੈਂਬਰ ਜਿਹੜੇ ਉਹਨਾਂ ਨੂੰ ਮਾਰਨ ਤੋਂ ਬਾਅਦ ਇੱਕ ਬੰਦੇ ਦੇ ਪ੍ਰੂਫ ਮਿਟਾਉਣ ਦੇ ਵਿੱਚ। ਉਹਨਾਂ ਨੇ ਬਹੁਤ ਵਧੀਆ ਬੋਲਡ ਡਿਸੀਜ਼ਨ ਦਿੱਤਾ ਆ, ਐਂਡ ਸਾਡੀ ਫੈਮਿਲੀ ਫਰੈਂਡਸ ਜਿੰਨੇ ਵੀ ਹੈਗੇ ਆ, ਵੀ ਰਿਸਪੈਕਟ ਹਰ ਡਿਸੀਜ਼ਨਸ। ਇੱਦਾਂ ਦੀਆਂ ਜਦੋਂ ਸੁਣਵਾਈਆਂ ਆਉਂਦੀਆਂ, ਸੈਂਟੈਂਸਿੰਗ ਆਉਂਦੀਆਂ, ਬੰਦਾ ਅੱਗੇ ਮੂਵ ਔਨ ਹੋਣਾ ਚਾਹੁੰਦਾ ਹੈ। ਤਾਂ ਔਖਾ ਸਵਾਲ ਹੈ, ਤਾਂ ਇਹ ਔਖਾ ਕੰਮ,
ਪਰ ਬਾਰ-ਬਾਰ ਜਦੋਂ ਬਾਰ-ਬਾਰ ਜੀਣਾ ਪੈਂਦਾ ਬੜਾ ਔਖਾ। ਇਹ ਭਾਜੀ ਇੱਦਾਂ ਆ ਵੀ ਜਿੱਦਾਂ ਕਿ ਮੈਂ ਪਹਿਲਾਂ ਵੀ ਕਿਹਾ ਵੀ ਇਹ ਜ਼ਖਮ ਤਾਂ ਸਾਡੇ ਮਰਨ ਨਾਲ ਹੀ ਮੁੱਕਣੇ ਆ, ਪਰ ਸਾਨੂੰ ਇਹ ਜਿਹੜੇ ਦੁੱਖ ਫਿਰ ਹੋਰ ਬਹੁਤ ਗਾਂਹ ਤੋਂ ਗਾਂਹ ਤੰਗ ਕਰਦੇ ਆ। ਜਿੱਦਾਂ ਮੈਰਿਜ ਐਨਵਰਸਰੀਆਂ ਆ ਜਾਂਦੀਆਂ ਆ, ਬੱਚਿਆਂ ਦੇ ਬਰਥਡੇ ਆ ਜਾਂਦੇ ਆ, ਕੋਈ ਨਾ ਕੋਈ ਮੂਵਮੈਂਟਸ ਇੱਦਾਂ ਦੀਆਂ ਲਾਈਫ ਦੀਆਂ। ਚਾਰਾਂ ਜੀਆਂ ਦੇ ਸਾਲ 'ਚ 4 ਵਾਰੀ ਬਰਥਡੇ ਆਉਣੇ ਆ, ਫਿਰ ਮੈਰਿਜ ਐਨਵਰਸਰੀਆਂ, ਕਈ ਇੱਦਾਂ ਦੇ ਪ੍ਰੋਗਰਾਮ ਹੈਗੇ ਆ ਜਿਹੜੇ ਸਾਨੂੰ ਅਸੀਂ ਮਿਸ ਕਰਦੇ ਹਾਂ। ਐਵਰੀ ਮੂਵਮੈਂਟ ਸਾਨੂੰ ਪਿੱਛੇ ਲੈ ਜਾਂਦੇ ਖਿੱਚ ਕੇ। ਫਿਰ ਜੇ ਹੁਣ ਆਪਾਂ ਹੋਰ ਨਹੀਂ ਕੁਛ ਦੇਖੀਏ, ਜਿਹੜਾ ਸਭ ਤੋਂ ਕਲੋਜ਼ ਰਿਸ਼ਤਾ ਆ ਮਾਂ ਪਿਓ ਦਾ, ਉਹ ਮਾਂ ਪਿਓ ਨੂੰ ਜਾ ਕੇ ਜਦੋਂ ਮੈਂ ਹੌਸਲਾ ਦਿੰਦਾ ਹਾਂ, ਜਦੋਂ ਵੀ ਮੈਂ ਕੋਸ਼ਿਸ਼ ਕਰਨਾ ਜਾਂਦਾ ਤਾਂ ਉਹ ਮਾਂ ਪਿਓ ਦੇ ਇੱਕੋ ਹੀ ਸ਼ਬਦ ਹੁੰਦੇ ਵੀ ਕੀ ਹੌਸਲਾ ਰੱਖੀਏ ਅਸੀਂ। ਜਿਸ ਮਾਂ ਪਿਓ ਨੇ 2 ਬੱਚੇ ਖੋਤੇ ਨਾਲ ਆਪਣੀ ਨੂੰਹ ਨਾਲ 8 ਮਹੀਨੇ ਦੀ ਪੋਤੀ ਖੋਤੀ ਆ, ਉਹਨਾਂ ਦੇ ਇੱਕੋ ਹੀ ਸ਼ਬਦ ਹੁੰਦੇ ਮੈਨੂੰ ਵੀ ਤੂੰ ਦੱਸ ਅਸੀਂ ਕੀ ਹੌਸਲਾ ਰੱਖੀਏ। ਠੀਕ ਆ, ਉਹ ਆਪਣੇ ਪੋਤੇ ਜਿਹੜੇ ਹੈਗੇ ਉਹਨਾਂ ਨੂੰ ਦੇਖਦੇ ਆ, ਕੁੜੀ ਨੂੰ ਦੇਖਦੇ, ਜਵਾਈ ਨੂੰ ਦੇਖਦੇ ਆ, ਪਰ ਇਹ ਆ ਵੀ ਉਹਨਾਂ ਦੀ ਇੱਕ ਜੀਣ ਦੀ ਇੱਛਾ ਜਿਹੜੀ ਉਹ ਬਹੁਤ ਨੈਗੇਟਿਵ ਹੋਈ ਆ। ਅਸੀਂ ਉਹ ਟਰਾਇੰਗ ਸਾਰੀ ਫੈਮਿਲੀ ਜਿਹੜੀ ਆ, ਸੋ ਇਹ ਚੀਜ਼ਾਂ ਸਾਨੂੰ ਅੱਗੇ ਨਹੀਂ ਵਧਣ ਦਿੰਦੀਆਂ। ਕੋਰਟ ਹੀਅਰਿੰਗ ਦੇ ਵਿੱਚ ਆਉਂਦੇ ਆ, ਜਦੋਂ ਅਸੀਂ ਉਹਨਾਂ ਦੇ ਮੂੰਹ ਦੇਖਦੇ ਹਾਂ ਸਾਨੂੰ ਇਹ ਹੁੰਦਾ ਬਾਰ-ਬਾਰ ਇਹੀ ਹੁੰਦਾ ਬਈ ਕਿਉਂ ਸਾਡੇ ਨਾਲ ਹੀ ਕਿਉਂ ਹੋਇਆ। ਸਾਨੂੰ ਤਾਂ ਹੁਣ ਵੀ ਇੱਦਾਂ ਲੱਗਦਾ ਵੀ ਇਹ ਸੁਪਨਾ ਆ, ਸਵੇਰੇ ਉੱਠਣਾ ਤਾਂ ਸਾਰਾ ਕੁਝ ਠੀਕ ਹੋ ਜਾਣਾ। ਆ ਕੁੜੀ ਦੀ ਇਹਦੀ ਮੇਰੀ ਭੈਣ, ਅਸੀਂ ਮੈਂ ਪਿੰਡੋਂ ਆਪਣੇ ਵਿਆਹ ਕੇ ਲਿਆਂਦੀ ਹੈ, ਮੇਰੀ ਭਰਜਾਈ ਹੈ। ਇਹਦੀ ਉਮਰ ਕੀ ਹੈ? ਕੁਛ ਵੀ ਨਹੀਂ। ਇਸ ਉਮਰ ਦੇ ਵਿੱਚ ਸਾਰੀ ਰਿਸਪੌਂਸਿਬਿਲਟੀ ਇੱਥੇ ਪੈ ਗਈ ਆ। ਉਹ ਬੱਚਿਆਂ ਨੂੰ ਦੇਖਣਾ ਜਾਂ ਆਪਣੇ ਸੱਸ ਸਹੁਰਾ ਨੂੰ ਦੇਖਦੀ ਆ। ਅਤੇ ਸਾਡੇ ਲਈ ਤਾਂ ਇਸ ਨੈਵਰ ਐਂਡਿੰਗ ਡਰੀਮ ਹੈਗਾ, ਜਿਹੜਾ ਬੈਡ ਡਰੀਮ ਆ, ਜਿਹੜਾ ਕਦੀ ਖਤਮ ਨਹੀਂ ਹੋ ਸਕਦਾ। ਭੈਣ ਜੀ ਤੁਸੀਂ ਭੈਣ ਜੀ ਨੇ ਜਿਹੜਾ ਉੱਥੇ ਸਟੇਟਮੈਂਟ ਦਿੱਤੀ ਵੀ ਛੋਟਾ ਮੁੰਡਾ ਆ, ਉਹ ਆਪਣੇ ਆਪ ਨੂੰ ਵੱਡਾ ਰਿਸਪੌਂਸਿਬਿਲਟੀ, ਜਿੱਥੇ ਬਚਪਨ 'ਚ ਉਹਨੇ ਖੇਡਣਾ ਆ, ਸਾਰਾ ਕੁਛ ਕਰਨਾ ਆ, ਉਹਨੂੰ ਹੋਰ ਕੁਛ ਕਰਨਾ ਪੈ ਰਿਹਾ। ਕਿੱਦਾਂ ਤੁਸੀਂ ਅੱਜ ਦੇ ਇਸ ਪੂਰੇ ਦਿਨ ਨੂੰ ਕਿੱਦਾਂ ਦੇਖ ਰਹੇ? ਜਦੋਂ ਅਮਨਦੀਪ ਪੂਰੇ ਹੋਏ ਸੀਗੇ ਤਾਂ ਉਦੋਂ ਏਕਮ ਆ ਉਹਦਾ ਨਾਮ, ਉਹ 6 ਸਾਲ ਦਾ ਸੀਗਾ। ਤਾਂ ਉਹ 1 ਵੀਕ ਬਾਅਦ ਮੇਰੇ ਕੋਲ ਆਇਆ ਅਤੇ ਮੈਨੂੰ ਪੁੱਛ ਰਿਹਾ ਸੀ ਕਿ ਡੈਡਾ ਨੇ, ਚਾਚਾ ਜੀ ਨੇ ਜਾਂ ਚਾਚੀ ਜੀ ਨੇ ਕਦੋਂ ਨੂੰ ਆਉਣਾ ਵਾਪਸ। 6 ਸਾਲ ਦੇ ਬੱਚੇ ਨੂੰ ਤਾਂ ਇਹ ਵੀ ਨਹੀਂ ਪਤਾ ਹੁੰਦਾ ਕਿ ਲਾਈਫ ਅਤੇ ਡੈਥ ਦਾ ਬਹੁਤਾ ਡਿਫਰੈਂਸ ਨਹੀਂ ਪਤਾ ਹੁੰਦਾ। ਸੋ ਟਾਈਮ ਪਾ ਕੇ ਬੱਚੇ ਸਮਝ ਰਹੇ ਆ, ਬੱਚਿਆਂ ਦੇ ਦਿਲਾਂ ਦੇ ਵਿੱਚ ਬਹੁਤ ਜ਼ਿਆਦਾ ਕੁਐਸਚਨ ਆ ਅਤੇ ਉਹ ਪੁੱਛਦੇ ਵੀ ਆ ਮੈਨੂੰ। ਮੈਂ ਜੋ ਵੀ ਪੁੱਛਦੇ ਆ ਉਹਨਾਂ ਦਾ ਸਹੀ ਜਵਾਬ ਦਿੰਦੀ ਆ, ਕਿਉਂਕਿ ਮੈਂ ਨਹੀਂ ਚਾਹੁੰਦੀ ਸਾਰਾ ਕੁਛ ਇੰਟਰਨੈਟ ਮੀਡੀਆ ਜਾਂ ਫਿਰ ਗੂਗਲ, ਫੇਸਬੁੱਕ ਸਾਰਾ ਕੁਛ ਹੈਗਾ ਆ ਉਹਨਾਂ 'ਤੇ। ਜਦੋਂ ਵੱਡੇ ਹੋਏ ਉਹਨਾਂ ਨੇ ਸਾਰਾ ਕੁਛ ਸਰਚ ਕਰ ਲੈਣਾ ਆ। ਹਾਂਜੀ, ਮੈਂ ਬਿਲਕੁਲ ਉਹਨਾਂ ਦੇ ਕੋਲ ਝੂਠ ਨਹੀਂ ਬੋਲਣਾ ਚਾਹੁੰਦੀ, ਸਾਰਾ ਕੁਛ ਉਹਨਾਂ ਨੂੰ ਸਹੀ ਦੱਸੀਦਾ ਆ। ਬਟ ਜਦੋਂ ਉਹ ਵੱਡੇ ਹੋਏ, ਕਿਉਂਕਿ ਉਹਨਾਂ ਦੇ ਫਾਦਰ ਦੀ ਜਾਂ ਚਾਚਾ ਜੀ ਦੀ ਫੈਮਿਲੀ ਦੀ ਨੈਚੁਰਲ ਡੈਥ ਨਹੀਂ ਸੀਗੀ, ਉਹਨਾਂ ਦਾ ਮਰਡਰ ਕੀਤਾ ਗਿਆ ਆ। ਜਦੋਂ ਉਹ ਵੱਡੇ ਹੋਏ, ਹੋਰ ਜਿਹੜੇ ਆ ਲੋਕੀ, ਉਹਨਾਂ ਨੇ ਵੀ ਬਹੁਤ ਕੁਐਸਚਨ ਪੁੱਛਣੇ ਆ ਮੇਰੇ ਬੱਚਿਆਂ ਨੂੰ। ਮੈਂ ਉਹਨਾਂ ਨੂੰ ਪ੍ਰਿਪੇਅਰ ਕਰ ਰਹੀ ਹਾਂ, ਬੱਚੇ ਸਮਝ ਰਹੇ ਆ, ਉਹਨਾਂ ਨੂੰ ਪੋਜ਼ੀਟਿਵ ਇਨਵਾਇਰਮੈਂਟ ਦੇਣ ਦਾ ਪੂਰੀ ਟਰਾਈ ਕਰੀਦੀ ਆ ਕਿ ਮੇਰੇ ਬੱਚੇ ਹੀ ਮੇਰੀ ਹੁਣ ਫਸਟ ਪ੍ਰਾਇਓਰਿਟੀ ਆ। ਅੱਜ ਕਮਿਊਨਿਟੀ ਨੂੰ ਕੀ ਕਹਿਣਾ ਚਾਹੁੰਦੇ, ਕੀ ਕੋਈ ਸੰਦੇਸ਼ ਦੇਣਾ, ਅਪੀਲ ਕਰਨਾ ਕਮਿਊਨਿਟੀ ਨੂੰ? ਜੀ ਮੈਂ ਤਾਂ ਪਹਿਲਾਂ ਤਾਂ ਆਪਣੇ ਸਾਰੇ ਭੈਣ ਭਰਾ ਮੇਰੇ ਮਰਸੈਡ ਵਾਲੇ ਵੀ, ਜਾਂ ਆਲੇ ਦੁਆਲੇ ਬਹੁਤ ਯਾਰ ਦੋਸਤ ਜਾਂ ਫਰੈਂਡ ਸਰਕਲ, ਜਾਂ ਓਵਰਆਲ ਕਮਿਊਨਿਟੀ ਜਿਹੜੀ ਹੈਗੀ ਆ, ਨਾਟ ਜਸਟ ਪੰਜਾਬੀ ਕਮਿਊਨਿਟੀ, ਹਰੇਕ ਕਮਿਊਨਿਟੀ ਹੀ ਸਾਡੇ ਨਾਲ ਸਟੈਂਡ ਕਰਦੀ ਆ, ਸਾਡੀ ਸਪੋਰਟ ਕਰਨ ਲਈ ਤਿਆਰ ਆ। ਅਤੇ ਮੈਂ ਤਾਂ ਇਹ ਕਹੂੰਗਾ ਵੀ ਸ਼ੁਕਰੀਆ ਤੁਹਾਡਾ, ਥੈਂਕ ਯੂ ਸਾਡੇ ਨਾਲ ਖੜ੍ਹਨੇ ਦਾ। ਤਾਂ ਗਾਂਹ ਵੀ ਤੁਸੀਂ ਉਮੀਦ ਕਰਦੇ ਖੜੂੰਗੇ। ਅਤੇ ਨਾਲ ਦੀ ਨਾਲ ਮੈਂ ਕਹੂੰਗਾ ਵੀ ਭਾਈ ਆਪਣੇ ਘਰ ਸੇਫ ਰਹੋ, ਬੀ ਸੇਫ ਐਂਡ ਵਾਚ ਓਵਰ ਯੂਰ ਸ਼ੋਲਡਰਸ। ਹਸੂਸ ਸਲਗਾਡੋ ਦੇ ਕੇਸ ਬਾਰੇ ਕੋਈ ਤੁਹਾਨੂੰ ਦੱਸਿਆ ਡਿਸਟ੍ਰਿਕਟ ਅਟਾਰਨੀ ਨੇ ਵੀ ਨੈਕਸਟ ਕੀ ਹੋਣ ਜਾ ਰਿਹਾ ਹੈ? ਹਸੂਸ ਸਲਗਾਡੋ ਦੀ ਕੱਲ੍ਹ ਸਟੇਟਸ ਚੈੱਕ ਹੈ ਜੀ। ਕੱਲ੍ਹ ਇੱਕ ਹੀਅਰਿੰਗ ਹੈਗੀ ਉਹਦੀ 8:30। ਇਸ ਤੋਂ ਬਾਅਦ ਉਹਦੀ ਮਾਰਚ 4 ਨੂੰ 8:30 10 o'clock 10 ਵਜੇ ਉਹਦੀ ਪ੍ਰੀਲਿਮਿਨਰੀ ਹੀਅਰਿੰਗ ਹੈਗੀ ਹੈ। ਸੇਮ ਕੋਰਟ ਰੂਮ? ਸੇਮ ਕੋਰਟ ਰੂਮ ਦੇ ਵਿੱਚ, ਹਾਂਜੀ। ਸੇਮ ਜੱਜ ਦੇ ਸਾਹਮਣੇ, ਹਾਂਜੀ। ਅਤੇ ਇਹ ਸਾਰਾ ਕੁਛ ਜਿੱਦਾਂ ਪਰਿਵਾਰਕ ਮੈਂਬਰਾਂ ਨੇ ਆਪਣੇ ਨਾਲ ਜਿਹੜਾ ਉਹ ਸਾਂਝ ਪਾਈ ਆ, ਇਮੋਸ਼ਨਲ ਆ। ਬਾਰ-ਬਾਰ ਉਸ ਚੀਜ਼ ਨੂੰ ਜਿਉਣਾ, ਬਾਰ-ਬਾਰ ਉਸ ਚੀਜ਼ਾਂ ਸਾਹਮਣੇ ਆਉਣੀਆਂ, ਉਹ ਗੱਲਾਂ ਬਾਰ-ਬਾਰ ਹੋਣੀਆਂ, ਜੀਵਨ ਪੂਰੀ ਤਰ੍ਹਾਂ ਅਨਸਟੇਬਲ ਹੋ ਜਾਂਦਾ, ਲੀਹੋਂ ਲੱਥ ਜਾਂਦਾ ਆ। ਸੋ ਇਹ ਸਾਰੀਆਂ ਚੀਜ਼ਾਂ ਇਸ ਟਾਈਮ ਵਾਪਰ ਰਹੀਆਂ ਆ। ਪਰਿਵਾਰਕ ਮੈਂਬਰ ਇਹਨਾਂ ਦਾ ਵੱਧ ਤੋਂ ਵੱਧ ਸਾਥ ਦਿਓ। ਇਸ ਟਾਈਮ ਇਮੋਸ਼ਨਲੀ ਇਹਨਾਂ ਨੂੰ ਸਭ ਤੋਂ ਵੱਧ ਸਪੋਰਟ ਦੀ ਜਿਹੜੀ ਉਹ ਜ਼ਰੂਰਤ ਆ। ਐਜ਼ ਏ ਕਮਿਊਨਿਟੀ ਆਓ ਇਹਨਾਂ ਦਾ ਸਹਾਰਾ ਜਿਹੜਾ ਉਹ ਬਣੀਏ। ਅਤੇ ਨਾਲ ਦੇ ਨਾਲ ਮੈਂ ਵੀ ਨਾਲ ਹੀ ਕਹਿਣਾ ਚਾਹੁੰਦਾ, ਜਿੰਨੇ ਵੀ ਸਾਡੇ ਸੁਣਨ ਵਾਲੇ ਦੇਖਣ ਵਾਲੇ ਆ, ਆਪਣੇ ਆਲੇ ਦੁਆਲੇ ਜਿੰਨੇ ਵੀ ਕਾਂਗਰਸਮੈਨ, ਕਾਂਗਰਸ ਵੂਮਨ, ਅਸੈਂਬਲੀ ਪਰਸਨਸ ਆ,
ਜਿੱਦਾਂ ਇਹ ਕਹਿ ਰਹੇ ਆ ਵੀ ਉਹਨਾਂ ਨੂੰ ਵੀ ਕਹੋ ਵੀ ਭਾਈ ਐਡੇ ਵੱਡੇ ਕ੍ਰਾਈਮਸ ਦੀਆਂ ਇੰਨੀਆਂ ਛੋਟੀਆਂ ਸਜ਼ਾਵਾਂ ਕਿਉਂ। ਪਲੀਜ਼ ਉਹਨਾਂ ਦੇ ਉੱਤੇ ਦਬਾਅ ਪਾਓ। ਇਲੈਕਸ਼ਨ ਈਅਰ ਆ, ਉਹਦੇ ਵਿੱਚ ਉਹਨਾਂ ਨੇ ਗੱਲਾਂ ਕਰਨੀਆਂ, ਤੁਹਾਡੇ ਕੋਲ ਆਉਣਾ ਆ। ਜਦੋਂ ਵੋਟਾਂ ਮੰਗਣ ਆਉਂਦੇ ਆ, ਕਮਿਊਨਿਟੀਜ਼ ਦੇ ਇਹ ਇਸ਼ੂਜ਼ ਨੂੰ ਵੀ ਜਿਹੜਾ ਉਹ ਮੋਹਰੇ ਰੱਖੋ, ਕ੍ਰਾਈਮ ਦੇ ਇਹਨਾਂ ਇਸ਼ੂਜ਼ ਨੂੰ ਵੀ ਮੋਹਰੇ ਰੱਖੋ ਵੀ ਕ੍ਰਿਮੀਨਲਸ 22 ਮਹੀਨਿਆਂ ਦੇ ਵਿੱਚ ਬਾਹਰ ਆ ਕੇ ਫਿਰ ਇਹਨਾਂ ਸੜਕਾਂ ਦੇ ਉੱਤੇ ਹੋਊਗਾ। ਕਿਹਦੇ ਨਾਲ ਕੀ ਕਰ ਦਊਗਾ ਕਿਸੇ ਨੂੰ ਕੀ ਪਤਾ, ਜਾਂ ਕੋਈ ਕੁਝ ਹੋਰ ਕਰ ਰਿਹਾ ਉਹਦੀ ਫਿਰ ਤਾਂ ਨਹੀਂ ਮਦਦ ਕਰ ਦਊਗਾ। ਸੋ ਇਹ ਸਾਰੇ ਬੜੇ ਵੱਡੇ ਸਵਾਲ ਨੇ, ਇਹਨਾਂ ਦੇ ਜਵਾਬ ਅਜੇ ਕਿਸੇ ਕੋਲ ਨਹੀਂ। ਉਮੀਦ ਇਹੀ ਕਰਦੇ ਹਾਂ ਵੀ ਜਿਹੜਾ ਹਸੂਸ ਸਲਗਾਡੋ ਦੇ ਕੇਸ ਦੇ ਵਿੱਚ ਜਦੋਂ ਟਰਾਇਲ ਚੱਲੇ ਤੇ ਉਹਨੂੰ ਜਿਹੜੀ ਮੈਕਸਿਮਮ ਸੈਂਟੈਂਸ ਦੀ ਮੰਗ ਕਰ ਰਹੇ ਆ ਉਹ ਉਹਨਾਂ ਨੂੰ ਮਿਲ ਸਕੇ। ਇੰਨੀਆਂ ਗੱਲਾਂ ਦੇ ਨਾਲ ਹੁਣ ਬਸ